ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰਾਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ। ਪਿਛਲੀ ਕਿਸ਼ਤ ਵਿੱਚ ਮਲਕੀ ਦੀ ਤੇ ਚੂਚਕ ਦੀ ਗੱਲ ਹੁੰਦੀ ਰਹੀ ਹੈ ਇਸ ਬਾਰੇ ਵਿੱਚ ਕਿ ਹੀਰ ਜਿਹੜੀ ਹੈ ਉਹ ਸਰਕਸ਼ ਹੋ ਗਈ ਹੈ, ਆਕੀ ਹੋ ਗਈ ਹੈ, ਸਾਡੀਆਂ ਗੱਲਾਂ ਉਹ ਨਹੀਂ ਮੰਨ ਰਹੀ। ਉਹਨਾਂ ਦੇ ਉਸ ਗੱਲਬਾਤ ਵਿੱਚ ਹੀਰ ਆਪਣੇ ਮਾਂ ਪਿਓ ਨਾਲ ਗੱਲ ਕਰਦੀ ਹੈ, ਉਹਨਾਂ ਨੂੰ ਜਵਾਬ ਦਿੰਦੀ ਹੈ ਕਿ ਬਣੀ ਕਟਣੀ ਬੰਦਿਆਂ ਸਮਝ ਮਾਏ, ਬਣੀ ਕਟਣੀ ਬੰਦਿਆਂ ਸਮਝ ਮਾਏ, ਲੱਗੀ ਦਰਦ ਜੋ ਇਸ ਵਜੂਦ ਹੈ ਨਹੀਂ। ਹੀਰ ਆਖਦੀ ਹੈ ਆਪਣੀ ਮਾਂ ਨੂੰ ਕਿ ਜਿਹੜੀ ਬਣ ਜਾਵੇ ਨਾ, ਜਿਹੜੀ ਮੁਸੀਬਤ ਬੰਦੇ ਨੂੰ ਪੈ ਜਾਵੇ ਉਹ ਉਸ ਕਟਣੀ ਹੁੰਦੀ ਹੈ। ਜਿਹੜੀ ਇਸ ਵਜੂਦ 'ਤੇ ਦੁੱਖ ਤਕਲੀਫ ਆ ਜਾਵੇ ਉਹ ਤਾਂ ਉਸ ਝੱਲਣੀ ਹੁੰਦੀ ਹੈ। ਜਿਨ੍ਹਾਂ ਗੱਲਾਂ ਦਾ ਤੂੰ ਹੈ ਨਾਮ ਲੈਂਦੀ, ਇੰਨੀ ਗੱਲੀ ਨਾ ਕੁਝ ਬਹਿਬੂਦ ਹੈ ਨਹੀਂ। ਉਹ ਆਪਣੀ ਮਾਂ ਨਾਲ ਦੀ ਕਿ ਜਿਹੜੀਆਂ ਤੂੰ ਗੱਲਾਂ ਜਾਂ ਤੂੰ ਕਹਾਣੀਆਂ ਘੜ ਕੇ ਤੇ ਸੁਣਾ ਰਹੀ ਹੈ ਨਾ, ਇਹਨਾਂ ਗੱਲਾਂ 'ਚ ਕੋਈ ਬਹਿਬੂਦ ਨਹੀਂ। ਬਹਿਬੂਦ ਤੋਂ ਮੁਰਾਦ ਕੀ ਆਬਾਦੀ, ਵਾਧਾ, ਬਈ ਇਹਨਾਂ ਗੱਲਾਂ ਤੋਂ ਕੁਝ ਹਾਸਲ ਨਹੀਂ ਹੈ, ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ। ਰਾਂਝੇ ਨਾਲ ਹੈ ਕੌਲ ਕਰਾਰ ਮੇਰਾ, ਰਾਂਝੇ ਨਾਲ ਹੈ ਕੌਲ ਕਰਾਰ ਮੇਰਾ, ਕੋਲੋਂ ਫਿਰਾਂ ਤੇ ਹੋਵਾਂ ਮਰਦੂਦ ਹੈ ਨਹੀਂ। ਕਿ ਮੇਰਾ ਰਾਂਝੇ ਨਾਲ ਪੱਕਾ ਕੌਲ ਇਕਰਾਰ ਹੋ ਚੁੱਕਿਆ ਹੈ। ਜੇ ਮੈਂ ਹੁਣ ਕੌਲ ਤੋਂ ਫਿਰ ਜਾਵਾਂ, ਜ਼ੁਬਾਨ ਤੋਂ ਫਿਰ ਜਾਵਾਂ ਤੇ ਮੈਂ ਮਰਦੂਦ ਹੋ ਕੇ ਮਰਾਂਗੀ। ਮੈਂ ਤਾਂ ਰਾਂਝੇ ਨੂੰ ਛੱਡਾਂ ਨਾ ਮੂਲ ਮਾਏ, ਜਿਚਰ ਤਨ ਵਿੱਚ ਜਾਨ ਮੌਜੂਦ ਹੈ ਨਹੀਂ। ਕਿ ਜਦੋਂ ਤੱਕ ਮੇਰੇ ਜਿਸਮ ਵਿੱਚ ਜਾਨ ਹੈ ਮੈਂ ਤੇ ਰਾਂਝੇ ਨੂੰ ਕੋਈ ਨਹੀਂ ਛੱਡਣਾ। ਹੀਰ ਖੋ ਕੇ ਰਾਂਝੇ ਤੋਂ ਦੇ ਖੇੜੀ, ਹੀਰ ਖੋ ਕੇ ਰਾਂਝੇ ਤੋਂ ਦੇ ਖੇੜੀ, ਸਣੇ ਕਾਜ਼ੀ ਦੇ ਤੂੰ ਖੁਸ਼ਨੂਦ ਹੈ ਨਹੀਂ। ਕਿ ਤੁਸੀਂ ਕਿਸੇ ਦਾ ਹੱਕ ਖੋ ਕੇ ਕਿਸੇ ਹੋਰ ਨੂੰ ਦੇ ਕੇ ਤੇ ਕਾਜ਼ੀ ਵੀ ਤੇ ਤੂੰ ਵੀ ਬੜੇ ਖੁਸ਼ ਹੋ, ਪਰ ਗੱਲ ਇਹ ਆ ਕਿ ਮੇਰੇ ਜਿਸਮ ਵਿੱਚ ਜਦੋਂ ਤੱਕ ਜਾਨ ਮੌਜੂਦ ਹੈ ਮੈਂ ਰਾਂਝੇ ਤੋਂ ਕੋਈ ਨਹੀਂ ਮੁੜਨਾ। ਦਾਵਾ ਨਾਲ ਖੁਦਾ ਦੇ ਬਣਦਾ ਸੀ, ਦਾਵਾ ਨਾਲ ਖੁਦਾ ਦੇ ਬਣਦਾ ਸੀ, ਉੱਪਰ ਬੰਦਗੀ ਦੇ ਨਮਰੂਦ ਹੈ ਨਹੀਂ। ਵਿੱਚ ਦੋਜ਼ਖਾਂ ਪਾਈ ਕੇ ਸਾੜਿਆਈ, ਵਿੱਚ ਦੋਜ਼ਖਾਂ ਪਾਈ ਕੇ ਸਾੜਿਆਈ, ਉਹ ਤਾਂ ਕਾਫਰ ਵੱਡਾ ਯਹੂਦ ਹੈ ਨਹੀਂ। ਇਹ ਨਮਰੂਦ ਉਹ ਹੀ ਹੈ ਕਿ ਜਿਸ ਨੇ ਹਜ਼ਰਤ ਇਬਰਾਹੀਮ ਦੇ ਨਾਲ ਬਹਿਸ ਕੀਤੀ ਤੇ ਉਹਨਾਂ ਦੇ ਉੱਥੇ ਤਕੱਬਰ ਕੀਤਾ, ਗੱਲ ਕਰਦਿਆਂ ਉਹਨਾਂ ਨਾਲ ਗੱਲ ਕਰਦਿਆਂ ਤਕੱਬਰ ਕੀਤਾ। ਕਿ ਕੁਰਾਨ ਪਾਕ ਵਿੱਚ ਇਸ ਦਾ ਇੰਝ ਜ਼ਿਕਰ ਹੁੰਦਾ ਹੈ ਕਿ ਅਲਮ ਤਰਾ ਇਲੱਲਜ਼ੀ ਹਾਜਾ ਇਬਰਾਹੀਮ ਫੀ ਜ਼ੰਬਿਆਨਾ ਅਤਾਹੁੱਲਾਹੁਲ ਮੁਲਕ, ਕਿ ਤੁਸੀਂ ਨਹੀਂ ਵੇਖਿਆ ਉਹ ਬੰਦਾ ਜਿਸ ਇਬਰਾਹੀਮ ਨਾਲ ਉਹਦੇ ਰੱਬ ਦੇ ਬਾਰੇ ਝਗੜਾ ਕੀਤਾ, ਇਸ ਵਜ੍ਹਾ ਤੋਂ ਕਿ ਅੱਲਾ ਨੇ ਉਹਨੂੰ ਬਾਦਸ਼ਾਹੀ ਦਿੱਤੀ। ਉਹ ਜਿਸ ਵੇ ਹਜ਼ਰਤ ਇਬਰਾਹੀਮ ਅਲੈਹਿਸਲਾਮ ਤੇ ਨਮਰੂਦ ਦੀ ਆਪਸ ਵਿੱਚ ਗੱਲਬਾਤ ਜਿਸ ਵੇ ਹੋਈ, ਜਿਸ ਵੇ ਉਹਨਾਂ ਦਾ ਇਹ ਮੁਕਾਲਮਾ ਹੋਇਆ ਤੇ ਹਜ਼ਰਤ ਇਬਰਾਹੀਮ ਫਰਮਾਇਆ ਕਿ ਰੱਬੇ ਯੱਲਜ਼ੀ ਯੁਹਯੀ ਵ ਯੁਮੀਤ, ਕਿ ਮੇਰਾ ਰੱਬ ਤੇ ਉਹ ਹੈ ਜਿਹੜਾ ਜ਼ਿੰਦਗੀ ਵੀ ਦਿੰਦਾ ਹੈ ਤੇ ਮੌਤ ਵੀ ਦਿੰਦਾ ਹੈ। ਹੁਣ ਇਸ ਗੱਲ ਉੱਤੇ ਨਮਰੂਦ ਨੇ ਤਕੱਬਰ ਕੀਤਾ, ਆਕੜ ਕੀਤੀ, ਤੋ ਆਦਾ ਹੈ ਆਨਾ ਉਹੀ ਵਾ ਉਮੀਤ, ਕਿ ਮੈਂ ਵੀ ਜ਼ਿੰਦਗੀ ਦੇਣਾ ਹੈ ਤੇ ਮੌਤ ਵੀ ਦੇਣਾ ਹੈ। ਤੇ ਉਸ ਨੂੰ ਜਵਾਬ ਦਿੰਦਿਆਂ ਜਨਾਬੇ ਇਬਰਾਹੀਮ ਅਲੈਹਿਸਲਾਮ ਫਰਮਾਇਆ ਫਇਨ ਅੱਲਾਹ ਯਾਤੀ ਬਿਸ਼ਮਸ ਮਿਨਲ ਮਸ਼ਰਿਕ, ਫਇਨ ਅੱਲਾਹ ਯਾਤੀ ਬਿਸ਼ਮਸ ਮਿਨਲ ਮਸ਼ਰਿਕ ਫਾਤ ਬਿਹਾ ਮਿਨਲ ਮਗਰਿਬ। ਹਜ਼ਰਤ ਇਬਰਾਹੀਮ ਨੇ ਨਮਰੂਦ ਨੂੰ ਆਖਿਆ ਕਿ ਮੇਰਾ ਅੱਲਾ ਸੂਰਜ ਨੂੰ ਮਸ਼ਰਕ ਵਾਲੇ ਪਾਸਿਓਂ ਚੜ੍ਹਦਾ ਹੈ ਤੇ ਤੂੰ ਮਗਰਬ ਵੱਲੋਂ ਚਾੜ ਕੇ ਵਿਖਾ ਦੇ ਕਿ ਤੂੰ ਵੀ ਰੱਬ ਜੇ ਹੈ। ਤੂੰ ਆਦਾ ਮੈਂ ਵੀ ਜ਼ਿੰਦਗੀ ਦੇਣਾ ਹੈ ਤੇ ਮੌਤ ਵੀ ਦੇਣਾ ਹੈ, ਤੇ ਬਸ ਇਤਨਾ ਜਿਹਾ ਕੰਮ ਕਰ ਕਿ ਰੱਬ ਸੂਰਜ ਨੂੰ ਮਸ਼ਰਕ ਵੱਲੋਂ ਚੜ੍ਹਦਾ ਹੈ, ਤੂੰ ਮਗਰਬ ਵੱਲੋਂ ਚਾੜ ਕੇ ਵਿਖਾ। ਤੇ ਉਹ ਚੁੱਪ ਹੋ ਗਿਆ, ਉਹਦੇ ਕੋਲ ਕੋਈ ਜਵਾਬ ਨਾ ਆਇਆ। ਤੇ ਕੁਰਾਨ ਅੱਗੋਂ ਲਿਖਦਾ ਹੈ ਕਿ ਫਬੋਹੇ ਤੱਲਜ਼ੀ ਕਫਰ, ਬਸ ਉਹ ਕਾਫਰ ਹੈਰਾਨ ਹੋ ਗਿਆ। ਹੁਣ ਹੀਰ ਆਖਦੀ ਹੈ ਕਿ ਦਾਵਾ ਨਾਲ ਖੁਦਾ ਦੇ ਬਣਦਾ ਸੀ, ਉੱਪਰ ਬੰਦਗੀ ਦੇ ਨਮਰੂਦ ਹੈ ਨਹੀਂ, ਵਿੱਚ ਦੋਜ਼ਖਾਂ ਪਾਈ ਕੇ ਸਾੜਿਆਈ, ਉਹ ਤਾਂ ਕਾਫਰ ਵੱਡਾ ਯਹੂਦ ਹੈ ਨਹੀਂ। ਕਿ ਨਮਰੂਦ ਵੀ ਖੁਦਾਈ ਦਾ ਦਾਵਾ ਬਣਦਾ ਹੀ, ਉਹ ਵੀ ਯਾਦ ਆਈ ਕਿ ਜੋ ਮੈਂ ਆਖਦਾ ਪਿਆ ਉਹ ਹੀ ਸੱਚ ਹੈ ਤੇ ਮੇਰੀ ਗੱਲ ਤੁਸੀਂ ਵੀ ਮੰਨੋ। ਉਸ ਨੂੰ ਉਹਦਾ ਜਿਹੜਾ ਅੰਜਾਮ ਕੀ ਹੋਇਆ ਕਿ ਉਹਨੂੰ ਦੋਜ਼ਖ ਵਿੱਚ ਪਾ ਕੇ ਸਾੜਿਆ ਗਿਆ। ਜਿਨ੍ਹਾਂ ਕੌਲ ਤੇ ਧਰਮ ਈਮਾਨ ਛੱਡੇ,
ਜਿਨ੍ਹਾਂ ਕੌਲ ਤੇ ਧਰਮ ਈਮਾਨ ਛੱਡੇ, ਵਾਰਿਸ਼ਾ ਵਿੱਚ ਹਸ਼ਰ ਨਾਬੂਦ ਹੈ ਨਹੀਂ। ਕਿ ਜਿਨ੍ਹਾਂ ਸਿਰਫ ਈਮਾਨ ਦੀ ਗੱਲ ਨਹੀਂ, ਸਿਰਫ ਧਰਮ ਦੀ ਗੱਲ ਨਹੀਂ, ਕੌਲ ਜ਼ੁਬਾਨ ਵਾਦਾ ਜਿਹੜਾ ਆਪਣਾ ਜ਼ੁਬਾਨ ਨਾਲ, ਇਹ ਕੌਲ ਤੇ ਉਹੀ ਹੈ ਅਲਸਤੁ ਬਿਰੱਬਿਕੁਮ ਵਾਲਾ, ਕਿ ਜਿਨ੍ਹਾਂ ਕੌਲ ਦਾ ਪਾਲਣ ਨਾ ਕੀਤਾ, ਜਿਹੜਾ ਆਪਣੇ ਰੱਬ ਨਾਲ ਉਹਨਾਂ ਜ਼ੁਬਾਨ ਕੀਤੀ ਹੈ ਉਸ ਨੂੰ ਨਾ ਪਾਲਿਆ ਤੇ ਆਪਣੇ ਈਮਾਨ ਤੇ ਸਾਬਤ ਨਾ ਰਹੇ, ਰੋਜ਼ ਹਸ਼ਰ ਦੇ ਵਿੱਚ ਨਾਬੂਦ ਨੇ ਕਿ ਆਖਰਤ ਨੂੰ ਕਿਆਮਤ ਵਾਲੇ ਦਿਹਾੜੇ ਉਹ ਬਰਬਾਦ ਹੋ ਜਾਣਗੇ, ਉਹ ਤਬਾਹ ਹੋ ਜਾਣਗੇ। ਜਿਸ ਵੇਲੇ ਹੀਰ ਦੀਆਂ ਇਹ ਗੱਲਾਂ ਕਾਜ਼ੀ ਨੇ ਸੁਣੀਆਂ ਨਾ, ਤੇ ਉਸ ਵੇਖਿਆ ਕਿ ਇਹ ਤੇ ਸਾਰੇ ਉਦੋਂ ਰੱਬ ਦੀਆਂ ਗੱਲਾਂ ਦੀਆਂ ਵੀ ਦਲੀਲਾਂ ਵੀ ਦਿੰਦੀ ਹੈ, ਤੇ ਇਹ ਸਾਡੇ ਆਖਣ ਵਿੱਚ ਆਉਣ ਵਾਲੀ ਲੱਗਦੀ ਨਹੀਂ ਹੈ, ਤੇ ਇਸ ਨਾਲ ਤੇ ਉਂਝ ਸਿਰ ਹੀ ਖਪਾਉਣਾ ਹੈ। ਤੇ ਉਹ ਆਖਦਾ ਹੈ, ਕਾਜ਼ੀ ਆਖਦਾ ਚਿਖਾ ਤੇ ਸੱਤੀ ਚੜ੍ਹਦੀ, ਕਾਜ਼ੀ ਆਖਦਾ ਚਿਖਾ ਤੇ ਸੱਤੀ ਚੜ੍ਹਦੀ, ਕਿਹਾ ਕਿਸੇ ਨਾ ਮੰਨਦੀ ਮੂਲ ਮੀਆਂ। ਚਿਖਾ ਅੱਗ ਨੂੰ ਆਖਦੇ ਨੇ, ਤੇ ਸੱਤੀ ਜਿਹੜੀ ਇੱਕ ਕਦੀਮ ਹਿੰਦੁਸਤਾਨ ਦੀ ਰਸਮ ਆਈ ਕਿ ਕੋਈ ਔਰਤ ਜਿਹੜੀ ਹੁੰਦੀ ਹੈ ਉਹਦਾ ਖਾਵੰਦ ਮਰ ਜਾਵੇ ਆ, ਤੇ ਉਹਦੇ ਨਾਲ ਉਹ ਆਪਣੇ ਆਪ ਨੂੰ ਵੀ ਅੱਗ ਵਿੱਚ ਸਾੜ ਲੈਂਦੀ ਹੈ, ਆਪਣੇ ਆਪ ਨੂੰ ਖ਼ਤਮ ਕਰ ਲੈਂਦੀ ਹੈ। ਕਿ ਕਾਜ਼ੀ ਆਖਦਾ ਕਿ ਇਹ ਤੇ ਹੁਣ ਸੱਤੀ ਹੋਣ ਨੂੰ ਤਿਆਰ ਹੋ ਗਈ ਹੈ, ਇਹ ਆਪਣੇ ਆਪ ਨੂੰ ਅੱਗ ਵਿੱਚ ਸਾੜਨ ਨੂੰ ਤਿਆਰ ਹੋ ਗਈ ਹੈ, ਤੇ ਇਹ ਤੇ ਹੁਣ ਕਿਸੇ ਦੀ ਗੱਲ ਨਹੀਂ ਮੰਨਣ ਲੱਗੀ। ਇਸ ਹੁਣ ਕਿਉਂ ਕਿਸੇ ਦੀ ਗੱਲ ਮੰਨਣੀ ਹੈ। ਇਸ ਮਰਨ ਤੇ ਲੱਕ ਹੈ ਬੰਨ ਲਿਆ, ਇਸ ਮਰਨ ਤੇ ਲੱਕ ਹੈ ਬੰਨ ਲਿਆ, ਸੂਲੀ ਸਾਰ ਫਰਹਾਦ ਕਬੂਲ ਮੀਆਂ। ਕਿ ਇਹ ਹੁਣ ਮਰਨ ਵਾਸਤੇ ਤਿਆਰ ਹੋ ਗਈ ਹੈ। ਇਸ ਸੂਲੀ ਸਾਰ ਉਂਝ ਤੇ ਲੋਹੇ ਨਾਦਨ, ਪਰ ਫਾਰਸੀ ਵਿੱਚ ਸਾਰ ਹੁੰਦਾ ਹੈ ਕਿ ਉਸੇ ਤਰ੍ਹਾਂ ਕਿ ਫਰਹਾਦ ਵਾਂਗਰ, ਕਿ ਇਸ ਨੇ ਵੀ ਫਰਹਾਦ ਵਾਂਗਰ ਸੂਲੀ ਕਬੂਲ ਕਰ ਲਈ ਹੈ। ਜਿਸ ਵੇਲੇ ਕੋਈ ਬੰਦਾ ਮਰਨ ਕਬੂਲ ਕਰ ਲੈਂਦਾ ਹੈ, ਉਸ ਤੋਂ ਬਾਅਦ ਉਹ ਕਿਸੇ ਦੀ ਗੱਲ ਕਿਉਂ ਮੰਨੇਗਾ। ਸੋਹਣੀ ਵਿੱਚ ਦਰਿਆ ਦੇ ਡੁੱਬ ਮੋਈ, ਸੋਹਣੀ ਵਿੱਚ ਦਰਿਆ ਦੇ ਡੁੱਬ ਮੋਈ, ਜਦੋਂ ਲੱਗੋ ਸੂ ਇਸ਼ਕ ਦਾ ਸੂਲ ਮੀਆਂ। ਕਿ ਜਿਸ ਸੂਲ ਆਦੇ ਨੇ ਢਿੱਡ ਪੀੜ ਨੂੰ, ਕਿ ਜਿਸ ਵੇਲੇ ਉਸ ਨੂੰ ਇਹ ਇਸ਼ਕ ਦੀ ਬਿਮਾਰੀ ਲੱਗੀ, ਇਹ ਇਸ਼ਕ ਦੀ ਪੀੜ ਉਹਦੇ ਅੰਦਰ ਉੱਠੀ, ਤੇ ਉਹ ਵੀ ਦਰਿਆ ਵਿੱਚ ਡੁੱਬ ਕੇ ਮਰ ਗਈ। ਰੋਡਾ ਵੱਢ ਕੇ ਡਕਰੇ ਰੋੜ ਦਿੱਤਾ, ਰੋਡਾ ਵੱਢ ਕੇ ਡਕਰੇ ਰੋੜ ਦਿੱਤਾ, ਇਸ ਇਸ਼ਕ ਦਾ ਏਡ ਦਮੂਲ ਮੀਆਂ। ਦਮੂਲ ਹੁੰਦਾ ਹੈ ਹੰਗਾਮਾ, ਕਿ ਇਸ ਇਸ਼ਕ ਦਾ ਐਡਾ ਹੰਗਾਮਾ ਇਸ ਖੜਾ ਕੀਤਾ ਇਸ ਇਸ਼ਕ ਨੇ ਕਿ ਰੋਡੇ ਨੂੰ ਵੀ ਡਕਰੇ ਕਰਕੇ ਤੇ ਨਦੀ ਵਿੱਚ ਰੋੜ ਦਿੱਤਾ। ਰੋਡਾ ਜਲਾਲ ਬਾਦਸ਼ਾਹ ਬਲਖ ਦੇ ਘਰ ਇੱਕ ਪੁੱਤਰ ਉਹਦਾ ਜੰਮਿਆ ਹੀ ਅਲੀ ਗੌਰ, ਉੱਥੇ ਇੱਕ ਮਾਝੀਆਂ ਦੀ ਕੁੜੀ ਆਈ ਜਲਾਲੀ। ਰੋਡਾ ਜਿਹੜਾ ਇਸ ਰਾਤ ਉਹ ਬੜੀ ਖੂਬਸੂਰਤ ਔਰਤ ਆਈ, ਤੇ ਇਸ ਨੇ ਰਾਤ ਖਾਬ ਵਿੱਚ ਉਸ ਨੂੰ ਵੇਖਿਆ ਤੇ ਉਹਦਾ ਆਸ਼ਿਕ ਹੋ ਗਿਆ, ਆਸ਼ਿਕ ਹੋ ਕੇ ਤੇ دیਵਾਨਾ ਹੋ ਗਿਆ। ਅੱਗੋਂ ਇਹ ਕਿਸੇ ਇੱਕ ਬਜ਼ੁਰਗ ਕੋਲ ਗਿਆ, ਇੱਕ ਵਲੀ ਕਾਮਲ ਕੋਲ ਗਿਆ, ਉਸ ਨੂੰ ਮਾਜਰਾ ਦੱਸਿਆ, ਉਹਨਾਂ ਇਸ ਨੂੰ ਆਪਣਾ ਮੁਰੀਦ ਕਰ ਲਿਆ, ਤੇ ਮੁਰੀਦ ਕਰਕੇ ਇਹਦੀ ਟਿੰਡ ਕਰ ਦਿੱਤੀ। ਉੱਥੋਂ ਇਹ ਮਸ਼ਹੂਰ ਹੋ ਗਿਆ ਰੋਡਾ। ਇਹ ਉਸ ਦੀ ਇੱਕ ਲੰਮੀ ਕਹਾਣੀ ਹੈ ਕਿ ਉਹ ਉਹਦੇ ਵਿਆਹ ਵਾਲੇ ਦਿਨ ਉੱਥੇ ਅੱਪੜ ਗਿਆ, ਤੇ ਉਸ ਜਲਾਲੀ ਨੂੰ ਲੈ ਕੇ ਚਲਾ ਗਿਆ। ਪਿੱਛੋਂ ਉਹ ਮਾਝੀ ਅੱਪੜ ਗਏ, ਉਹਦਾ ਪਿਓ ਅੱਪੜ ਗਿਆ, ਉਹਨਾਂ ਪਕੜ ਕੇ ਤੇ ਇਸ ਨੂੰ ਵੱਢ ਟੋਕ ਕੇ ਤੇ ਨਦੀ ਵਿੱਚ ਰੋੜ ਦਿੱਤਾ। ਸੱਸੀ ਥਲਾਂ ਦੇ ਵਿੱਚ ਸ਼ਹੀਦ ਹੋਈ, ਸੱਸੀ ਥਲਾਂ ਦੇ ਵਿੱਚ ਸ਼ਹੀਦ ਹੋਈ, ਜਾਨ ਕੀਤੀ ਸੂ ਇਸ਼ਕ ਰੰਜੂਲ ਮੀਆਂ। ਕਿ ਸੱਸੀ ਵੀ ਜਿਸ ਵੇ ਇਸ਼ਕ ਨੇ ਉਹਦੀ ਜਾਨ ਨੂੰ ਦੁਖੀ ਕੀਤਾ, ਉਦਾਸ ਕੀਤਾ, ਤੇ ਉਹ ਵੀ ਥਲਾਂ ਵਿੱਚ ਮਰ ਗਈ। ਵਾਰਿਸ ਸ਼ਾਹ ਜੇ ਜਾਨ ਗਵਾਵਣੀ ਹੈ। ਅਸਲ ਗੱਲ ਇਹ ਹੈ ਕਿ ਇਹਨਾਂ ਸਾਰੇ ਜਿਹੜੇ ਆਸ਼ਕਾਨ ਗੁਜ਼ਸ਼ਤਾ ਹਨ, ਇਹਨਾਂ ਦਾ ਜ਼ਿਕਰ ਕਰਕੇ ਗੱਲ ਦੱਸਣੀ ਆਖਰ ਇਹ ਆਈ ਕਿ ਵਾਰਿਸ ਸ਼ਾਹ ਜੇ ਜਾਨ ਗਵਾਵਣੀ ਹੈ, ਕਰੀ ਇਸ਼ਕ ਦਾ ਹਰਫ ਕਬੂਲ ਮੀਆਂ। ਬਈ ਜਿੰਨਾ ਇਸ਼ਕ ਕੀਤਾ ਉਹ ਮਾਰੇ ਗਏ, ਉਹ ਰੁੜ ਗਏ। ਜੇ ਤੂੰ ਵੀ ਜਾਨ ਗਵਾਉਣੀ ਹੈ ਨਾ, ਆਪਣੀ ਜਾਨ ਦੀ ਪਰਵਾਹ ਨਾ ਕਰਨੀ, ਤੇ ਤਾਂ ਇਸ ਇਸ਼ਕ ਦੇ ਹਰਫ ਨੂੰ ਕਬੂਲ ਕਰੀ। ਕਾਜ਼ੀ ਦੀ ਗੱਲ ਸੁਣ ਕੇ ਤੇ ਹੀਰ ਉਸ ਨੂੰ ਜਵਾਬ ਦਿੰਦੀ ਹੈ, ਨਾ ਮੁੜਾ ਮੈਂ ਕੌਲ ਜ਼ਬਾਨ ਦੇ ਥੀ, ਨਾ ਮੁੜਾ ਮੈਂ ਕੌਲ ਜ਼ਬਾਨ ਦੇ ਥੀ, ਭਾਵੇਂ ਦੇ ਨਸੀਹਤਾਂ ਲੱਖ ਵਾਰੀ, ਭਾਵੇਂ ਜਿਤਨੀਆਂ ਮਰਜ਼ੀ ਨਸੀਹਤਾਂ ਕਰ, ਮੈਂ ਆਪਣੇ ਦਿੱਤੇ ਇਹ ਕੌਲ ਉਹੀ ਹੈ ਲਸਤੁ ਬਿਰੱਬਿਕੁਮ ਵਾਲਾ, ਕਿ ਮੈਂ ਆਪਣੇ ਦਿੱਤੇ ਹੋਏ ਕੌਲ ਤੋਂ ਪਿੱਛਾ ਨਹੀਂ ਮੁੜਨਾ। ਮਸਲੇ ਜਾ ਸੁਣਾ ਤੂੰ ਪਾਸ ਉਹਨਾਂ, ਮਸਲੇ ਜਾ ਸੁਣਾ ਤੂੰ ਪਾਸ ਉਹਨਾਂ, ਜਿਹੜੀਆਂ ਸੁਣਦੀਆਂ ਨਹੀਂ ਤੇਰੀ ਗੱਲ ਵਾਰੀ। ਬਈ ਇਹ ਆਪਣੀਆਂ ਗੱਲਾਂ, ਆਪਣੇ ਮਸਲੇ ਉਹਨਾਂ ਨੂੰ ਸੁਣਾ ਜਿਹੜੀਆਂ ਤੇਰੀਆਂ ਗੱਲਾਂ ਸੁਣ ਕੇ ਤੇ ਖੁਸ਼ ਹੁੰਦੀਆਂ, ਤੇਰੇ ਵਾਰੇ ਵਾਰੇ ਵੇਂਦੀਆਂ, ਖੁਸ਼ ਹੋ ਕੇ ਤੇਰੀ ਗੱਲ ਸੁਣਦੀਆਂ, ਉਹਨਾਂ ਨੂੰ ਸੁਣਾ। ਮੈਨੂੰ ਤੇਰੀਆਂ ਇਹਨਾਂ ਗੱਲਾਂ ਦੀ ਲੋੜ ਕੋਈ ਨਹੀਂ।
ਜਿਹੜੀ ਲਿਖੀ ਰਜ਼ਾ ਸੋ ਨਹੀਂ ਮੁੜਦੀ, ਜਿਹੜੀ ਲਿਖੀ ਰਜ਼ਾ ਸੋ ਨਹੀਂ ਮੁੜਦੀ, ਕੌਣ ਜੰਮਿਆ ਮੇਟ ਦੇ ਹੋਣਹਾਰੀ। ਕਿ ਜਿਹੜੀ ਰੱਬ ਨੇ ਤਕਦੀਰ ਲਿਖ ਦਿੱਤੀ ਏ ਉਹ ਤਾਂ ਨਹੀਂ ਮੁੜਦੀ। ਕਿਹੜਾ ਐਡਾ ਜੰਮਿਆ ਹੈ ਕਿ ਜਿਹੜਾ ਹੋਣਹਾਰੀ ਹੋਵੇ, ਕਿ ਜਿਹੜੀ ਗੱਲ ਹੋ ਕੇ ਰਹਿਣੀ ਹੋਵੇ, ਯਾਨੀ ਜੋ ਰੱਬ ਵੱਲੋਂ ਲਿਖ ਦਿੱਤੀ ਗਈ ਹੋਵੇ ਕਿ ਜੋ ਕੁਝ ਉਸ ਸੋਹਣੇ ਨੇ ਲਿਖ ਦਿੱਤਾ ਹੈ ਉਸ ਦੇ ਲਿਖੇ ਹੋਏ ਨੂੰ ਮੋੜਨ ਵਾਲਾ ਜਾਂ ਉਹਨੂੰ ਮਿਟਾਉਣ ਵਾਲਾ ਕੌਣ ਹੈ? ਵਾਰਿਸ ਸ਼ਾਹ ਮੀਆਂ ਹੁਣ ਆਸੀਆਂ ਤੇ, ਵਾਰਿਸ ਸ਼ਾਹ ਮੀਆਂ ਹੁਣ ਆਸੀਆਂ ਤੇ, ਫਜ਼ਲ ਰੱਬ ਬਾਜੂ ਕਰੇ ਕੌਣ ਕਾਰੀ। ਕਿ ਆਸੀ ਹੁੰਦੇ ਨੇ ਗੁਨਾਹਗਾਰ, ਕਿ ਵਾਰਿਸ ਸ਼ਾਹ ਹੁਣ ਗੁਨਾਹਗਾਰਾਂ 'ਤੇ, ਕਿਉਂਕਿ ਜ਼ਿੰਦਗੀ ਜਿੱਥੇ ਆ ਗਈ ਏ, ਇੱਕ ਗੱਲ ਜਿੱਥੇ ਅਪੜ ਗਈ ਏ, ਇੱਥੇ ਹੁਣ ਗੁਨਾਹਗਾਰਾਂ 'ਤੇ ਰੱਬ ਦੇ ਫਜ਼ਲ ਤੋਂ ਬਾਅਦ ਕੌਣ ਕੁਝ ਬਦਲ ਸਕਦਾ ਹੈ। ਕਿਉਂਕਿ ਰੱਬ ਦੇ ਲਿਖੇ ਹੋਣ ਕੋਈ ਤਕਦੀਰ ਲਿਖੀ ਹੋਣ ਕੋਈ ਮਿਟਾ ਨਹੀਂ ਸਕਦਾ। ਅਤੇ ਗੁਨਾਹਗਾਰਾਂ ਵਾਸਤੇ ਇਹੀ ਹੈ ਕਿ ਔੜਕ ਰੱਬ ਹੁਣਨ ਦਾ ਚਾਹਵੇ ਅਤੇ ਉਹ ਮਿਟਾ ਸਕਦਾ ਹੈ, ਉਹ ਬਦਲ ਸਕਦਾ ਹੈ, ਉਂਝ ਕੋਈ ਚਾਰਾ ਨਹੀਂ। ਕਾਜ਼ੀ ਇੱਕ ਹੋਰ ਕੋਸ਼ਿਸ਼ ਕੀਤੀ, ਉਸ ਨੂੰ ਕੁਝ ਹੋਰ ਗੱਲਾਂ ਦੀ ਡਰਾਵੀ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹ ਗੱਲਾਂ ਸੁਣ ਕੇ ਪਤਾ ਨਹੀਂ ਇਹ ਬਾਜ਼ ਆ ਜਾਵੇ। ਤੇ ਉਹ ਆਖਦਾ ਜਿਵੇਂ ਉਮਰ ਖਤਾਬ ਨੇ ਅਦਲ ਕੀਤਾ, ਨੌਸ਼ਹਿਰਵਾਂ ਪੁੱਤ ਕੋ ਹੁੰਦੇ ਨਹੀਂ। ਇਹ ਹੁਣ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਵੇਂ ਹਜ਼ਰਤ ਉਮਰ ਨੇ ਅਦਲ ਕੀਤਾ ਕਿ ਉਹਨਾਂ ਦਾ ਪੁੱਤਰ ਅਬੂ ਸ਼ਾਮਾ, ਉਹਦੇ ਉੱਤੇ ਲੋਕਾਂ ਨੇ ਇਲਜ਼ਾਮ ਲਾਇਆ ਕਿ ਇਸ ਕਿਸੇ ਲੌਂਡੀ ਨਾਲ ਗਲਤਕਾਰੀ ਕੀਤੀ ਹੈ ਅਤੇ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਉਹਨਾਂ ਨੇ ਉਸ ਨੂੰ 100 ਦੁਰਿਆਂ ਦੀ ਸਜ਼ਾ ਦਿੱਤੀ ਅਤੇ ਆਖਿਆ ਮੇਰੇ ਸਾਹਮਣੇ ਮਾਰੋ, ਅਤੇ ਉਹਦੀ ਜਾਨ ਚਲੀ ਗਈ, ਯਾਨੀ ਔਲਾਦ ਦੀ ਜਾਨ ਚਲੀ ਗਈ। ਇਹ ਗੱਲ ਹੁਣ ਉਹ ਪਿਓਾਂ ਦੇ ਗੁੱਸਿਆਂ ਦੀ ਗੱਲ ਕਾਜ਼ੀ ਹੀਰ ਨਾ ਕਰਦਾ ਕਿ ਪਿਓ ਇੰਝ ਵੀ ਕਰ ਲੈਂਦੇ ਨੇ ਕਿ ਉਹਦੀ ਜਾਨ ਟੁਰ ਗਈ, ਕੁਝ ਦੁਰੇ ਰਹਿ ਗਏ ਮਾਰਨੇ ਵਾਲੇ, ਅਤੇ ਦੁਰੇ ਮਾਰਨੇ ਵਾਲੇ ਛੱਡ ਦਿੱਤਾ ਕਿ ਉਹਨੇ ਮਰ ਗਿਆ। ਅਤੇ ਹਜ਼ਰਤ ਉਮਰ ਨੇ ਆਪ ਉਹ ਛੜੀ, ਉਹ ਦੁਰਾ ਨੱਪ ਕੇ ਅਤੇ ਉਹ 100 ਦੁਰਾ ਪੂਰਾ ਕੀਤਾ। ਅਤੇ ਨੌਸ਼ਹਿਰਵਾਂ ਪੁੱਤ ਕੋ ਹੁੰਦੇ ਨਹੀਂ। ਨੌਸ਼ਹਿਰਵਾਂ ਈਰਾਨ ਦਾ ਬਾਦਸ਼ਾਹ ਜਿਸ ਨੂੰ ਖੁਸਰੋ ਅਵਲ ਵੀ ਆਖਦੇ ਨੇ, ਉਸ ਦਾ ਵੀ ਇੰਝ ਹੀ ਵਾਕਿਆ ਕਿ ਉਹਦੇ ਪੁੱਤਰ ਦੇ ਉੱਤੇ ਇਲਜ਼ਾਮ ਲੱਗਾ ਕਿ ਉਸ ਇੱਕ ਆਮ ਬੰਦੇ ਨਾਲ ਜ਼ੁਲਮ ਕੀਤਾ ਹੈ, ਕੋਈ ਜ਼ਿਆਦਤੀ ਕੀਤੀ ਹੈ, ਅਤੇ ਉਸ ਨੂੰ ਵੀ ਨੌਸ਼ਹਿਰਵਾਂ ਜਿਹੜਾ ਹੈ ਉਸ ਸਜ਼ਾਏ ਮੌਤ ਦੇ ਦਿੱਤੀ ਉਹਦੇ ਜ਼ੁਲਮ 'ਤੇ। ਅਤੇ ਉਸ ਤੋਂ ਬਾਅਦ ਉਹ ਨੌਸ਼ਹਿਰਵਾਂ ਆਦਲ ਸਦੀਣਾ ਸ਼ੁਰੂ ਹੋ ਗਿਆ। ਉਹ ਕਾਜ਼ੀ ਉਹਨਾਂ ਦਾ ਕਿ ਜਿਨ੍ਹਾਂ ਦੀ ਔਲਾਦ ਭੈੜੀ ਹੋਈ, ਜਿਨ੍ਹਾਂ ਦੀ ਔਲਾਦ ਕੋਈ ਬੁਰਾ ਕੀਤਾ, ਉਹਨਾਂ ਪਿਓਾਂ ਵੱਤ ਔਲਾਦ ਵੇਖੀ ਨਹੀਂ। ਤੈਨੇ ਫਿਕਰ ਹੋਵੇ ਕਿ ਤੂੰ ਇੰਝ ਕਰਦੀ ਰਵੇਂਗੀ ਤਾਂ ਚੂਚਕ ਤੈਨੂੰ ਛੱਡ ਦੇ ਸੀ, ਇਹ ਗੱਲ ਭੁੱਲ ਜਾ। ਉਮਰ ਖਤਾਬ ਵੀ ਆਪਣੇ ਪੁੱਤਰ ਨੂੰ ਸਜ਼ਾ ਦਿੱਤੀ ਹੈ। ਨੌਸ਼ਹਿਰਵਾਨ ਜਿਹੜਾ ਹੈ ਉਸ ਵੀ ਆਪਣੇ ਪੁੱਤਰ ਨੂੰ ਇੰਝ ਹੀ ਸਜ਼ਾ ਦਿੱਤੀ ਹੈ। ਨਾ ਰੱਖੀਏ ਕਦੀ ਔਲਾਦ ਇਹੀ, ਨਾ ਰੱਖੀਏ ਕਦੀ ਔਲਾਦ ਇਹੀ ਜਿਸ ਤੋਂ ਰੋਜ਼ ਉਲਾਮੜੇ ਆਉਂਦੇ ਨਹੀਂ। ਕਿ ਐਸੀ ਔਲਾਦ ਨੂੰ ਤਾਂ ਰੱਖਣੇ ਦਾ ਕੋਈ ਫਾਇਦਾ ਨਹੀਂ ਕਿ ਜਿੱਦੇ ਰੋਜ਼ਾਨਾ ਜੱਗ ਉਲਾਮੇ ਦੇਵੇ, ਜਿਸ ਦੀਆਂ ਸ਼ਿਕਾਇਤਾਂ ਰੋਜ਼ ਲੈ ਕੇ ਲੋਕ ਆਉਣ। ਇਹੋ ਜਿਹੀ ਔਲਾਦ ਨੂੰ ਕੀ ਕਰਨਾ ਹੈ? ਸਿਰ ਬੇਟੀਆਂ ਦੇ ਚਾਅ ਜੁਦਾ ਕਰਦੇ, ਸਿਰ ਬੇਟੀਆਂ ਦੇ ਚਾਅ ਜੁਦਾ ਕਰਦੇ, ਬਾਪ ਗੁੱਸਿਆਂ 'ਤੇ ਜਦੋਂ ਆਉਂਦੇ ਨਹੀਂ। ਕਾਜ਼ੀ ਹੁਣ ਉਸ ਨੂੰ ਡਰਾ ਰਿਹਾ ਹੈ ਕਿ ਤੈਨੂੰ ਦੱਸਿਆ ਹੈ ਨਾ ਮੈਂ ਕਿ ਉਮਰ ਖਤਾਬ ਵੀ ਆਪਣੇ ਪੁੱਤਰ ਨੂੰ ਸਜ਼ਾ ਦਿੱਤੀ, ਉਹ ਮਰ ਗਿਆ। ਨੌਸ਼ਹਿਰਵਾਂ ਸਜ਼ਾ ਦਿੱਤੀ, ਉਹ ਮਰ ਗਿਆ। ਅਤੇ ਤੂੰ ਇਹ ਯਾਦ ਰੱਖ ਕਿ ਜਿਸ ਪਿਓ ਗੁੱਸਿਆਂ 'ਤੇ ਹੁੰਦੇ ਨਹੀਂ ਤਾਂ ਸਿਰ ਲਾ ਦਿੰਦੇ ਹੁੰਦੇ ਨਹੀਂ। ਸਿਰ ਵੱਢ ਕੇ ਨਹਿ ਵਿੱਚ ਰੋੜ ਦਿੰਦੇ, ਸਿਰ ਵੱਢ ਕੇ ਨਹਿ ਵਿੱਚ ਰੋੜ ਦਿੰਦੇ, ਮਾਸ ਕਾਂ ਕੁੱਤੇ ਬਿੱਲੇ ਖਾਉਂਦੇ ਨਹੀਂ। ਕਿ ਸਿਰ ਲਾ ਕੇ ਨਹਿ ਨਦੀ ਨਾਖਦੇ ਦਰਿਆ, ਕਿ ਉਹ ਔਲਾਦ ਦਾ ਸਿਰ ਵੱਢ ਕੇ ਅਤੇ ਰੋੜ ਦਿੰਦੇ ਹੁੰਦੇ ਹਨ, ਅਤੇ ਉਹਨਾਂ ਦਾ ਮਾਸ ਫਿਰ ਉਹਨਾਂ ਦਾ ਗੋਸ਼ਤ ਕਾਂ ਕੁੱਤੇ ਬਿੱਲੇ ਨੋਚਦੇ ਨੇ। ਸੱਸੀ ਜਾਮ ਜਲਾਲੀ ਨੇ ਰੋੜ ਦਿੱਤੀ, ਸੱਸੀ ਜਾਮ ਜਲਾਲੀ ਨੇ ਰੋੜ ਦਿੱਤੀ, ਕਈ ਡੂਮ ਢਾਡੀ ਪੈ ਗਾਉਂਦੇ ਨਹੀਂ। ਸੱਸੀ ਜਿਹਦਾ ਵਾਲਦ ਜਾਮ ਜਲਾਲੀ ਹੈ, ਇਹ ਤੁਸੀਂ ਸਾਰੇ ਜਾਣਦੇ ਹੋ ਕਿ ਉਸ ਨੂੰ ਦਰਿਆ ਵਿੱਚ ਉਸ ਬਹਾ ਦਿੱਤਾ ਹੈ। ਇਹ ਵੀ ਉਹ ਆਦਾ ਹੈ ਕਾਜ਼ੀ ਦਾ ਕਈ ਡੂਮ ਢਾਡੀ, ਕਈ ਗਾਉਣੇ ਵਾਲੇ ਭਗਤੀਏ ਨਕਲੀਏ ਇਹ ਗੱਲਾਂ ਆਪਣੀਆਂ ਗਾਉਣਾ ਵਿੱਚ ਸੁਣਾਉਂਦੇ ਹੁੰਦੇ ਨੇ। ਇਸ਼ਾਰਾ ਪਿਆ ਦਿੰਦਾ ਹੈ, ਉਸ ਨੂੰ ਡਰਾ ਕੇ ਇਸ਼ਾਰਾ ਵੀ ਕਰ ਰਿਹਾ ਨੇ। ਪਤਾ ਹੀ ਨਾ ਆ ਕਈ ਗਾਉਣਾ ਵਾਲੇ ਗਾਉਂਦੇ ਨੇ ਸੱਸੀ ਵੀ ਜਿਹੜੀ ਆਈ ਸੋਹਣੀ ਤੇ ਧੀ ਬੜੀ ਹੈ, ਪਰ ਜਾਮ ਜਲਾਲੀ ਉਸ ਨੂੰ ਸੰਦੂਕ 'ਚ ਬੰਦ ਕਰਕੇ ਰੋੜ ਹੀ ਦਿੱਤਾ ਹੀ। ਔਲਾਦ ਜਿਹੜੀ ਕਹੇ ਨਾ ਲੱਗੇ, ਔਲਾਦ ਜਿਹੜੀ ਕਹੇ ਨਾ ਲੱਗੇ, ਮਾਪੇ ਉਸ ਨੂੰ ਮਾਰ ਮੁਕਾਉਂਦੇ ਨਹੀਂ। ਕਿ ਜਿਹੜੀ ਔਲਾਦ ਮਾਪਿਆਂ ਦੀ ਗੱਲ ਨਾ ਮੰਨੇ ਉਸ ਨੂੰ ਉਹ ਮਾਰ ਛੱਡਦੇ ਹੁੰਦੇ ਨਹੀਂ।
ਜਦੋਂ ਕਹਿਰ ਤੇ ਆਉਂਦੇ ਬਾਪ ਜ਼ਾਲਮ, ਜਦੋਂ ਕਹਿਰ ਤੇ ਆਉਂਦੇ ਬਾਪ ਜ਼ਾਲਮ, ਬਨ ਬੇਟੀਆਂ ਭੋਰੜੇ ਪਾਉਂਦੇ ਨੇ। ਭੋਰਾ ਤਹਿਖਾਨਾ ਜ਼ਮੀਨ ਵਿੱਚ ਖੱਟੀ ਹੋਈ ਇੱਕ ਜਗ੍ਹਾ, ਪਰ ਜਿਸ ਵੇਲੇ ਕਹਿਰ ਤੇ ਗੁੱਸੇ ਵਿੱਚ ਪਿਓ ਹੁੰਦੇ ਨੇ ਤੇ ਉਹ ਬਨ ਬੁਣ ਕੇ ਦੀਆਂ ਨੂੰ ਥੱਲੇ ਜ਼ਮੀਨ ਵਿੱਚ ਗੜਿਆਂ ਵਿੱਚ ਵੀ ਸੱਟ ਛੱਡਦੇ ਹੁੰਦੇ ਨੇ। ਜਿਸ ਵਕਤ ਅਸੀਂ ਮੂੰਹ ਆਖ ਦਈਏ, ਜਿਸ ਵਕਤ ਅਸੀਂ ਮੂੰਹ ਆਖ ਦਈਏ ਉਸੇ ਵਕਤ ਤੈਨੂੰ ਮਾਰ ਚਾਹੁੰਦੇ ਨਹੀਂ। ਪਿਛਲਿਆਂ ਦਾ ਹਵਾਲਾ ਦੇ ਕੇ ਕਾਜ਼ੀ ਇਹ ਵੀ ਡਰਾਇਆ, ਅਗਰ ਮੈਂ ਬਤੌਰੇ ਕਾਜ਼ੀ ਇਹ ਫਤਵਾ ਦੇ ਛੱਡਾਂ ਕਿ ਇਹ ਗਲਤਕਾਰੀ ਕਰਦੀ ਹੈ ਰਾਂਝੇ ਨਾਲ ਤੇ ਕਿਸੇ ਨੂੰ ਕਿਸੇ ਹੋਰ ਗੱਲ ਵੱਲ ਧਿਆਨ ਕਰਨਾ, ਉਹਨਾਂ ਉਸ ਵੇਲੇ ਮੇਰਾ ਫਤਵਾ ਦਿੰਦਿਆਂ ਨਾਲ ਹੀ ਤੈਨੂੰ ਨਾ ਮਾਰਨਾ ਸ਼ੁਰੂ ਕਰ ਦੇਣਾ, ਪੱਥਰ ਮਾਰ ਕੇ ਤੈਨੂੰ ਨਾ ਮਾਰ ਦੇਣਾ, ਜਿਹੜੀ ਸ਼ਰਅ ਦੀ ਸਜ਼ਾ ਹੈ। ਮੈਂ ਸਿਰਫ ਇਤਨਾ ਆਖਣਾ ਹੈ ਕਿ ਰਾਂਝੇ ਨਾਲ ਗਲਤਕਾਰੀ ਕਰਦੀ ਏ ਤੇ ਮੇਰੀ ਗੱਲ ਕਰਨ ਤੋਂ ਬਾਅਦ ਕਿਸੇ ਸੋਚਣਾ ਵੀ ਨਹੀਂ, ਕਿਸੇ ਸਮਝਣਾ ਵੀ ਨਹੀਂ ਗੱਲ ਸੱਚੀ ਹੈ ਜਾਂ ਕੂੜੀ ਹੈ, ਕਿਉਂਕਿ ਕਾਜ਼ੀ ਆਖ ਦਿੱਤਾ ਹੈ ਤੇ ਉਹਨਾਂ ਤੇਰਾ ਸਿਰ ਉਡਾ ਦੇਣਾ ਹੈ। ਐਸ ਕੰਮ ਥੀ ਜੇਕਰ ਮੁੜੇ ਨਹੀਂ, ਇਸ ਕੰਮ ਥੀ ਜੇਕਰ ਮੁੜੇ ਨਹੀਂ, ਤੇਰੀ ਗਰਦਨੋਂ ਖੂਨ ਕਢਾਉਂਦੇ ਨਹੀਂ। ਜੇ ਇਹ ਗੱਲ ਤੂੰ ਨਾ ਛੱਡੀ ਹੈ ਰਾਂਝਿਆੜੀ ਤੇ ਤੇਰੀ ਧੌਣ ਵਿੱਚੋਂ ਰੱਤ ਇਹਨਾਂ ਕੱਢ ਹੀ ਦੇਣੀ। ਵਾਰਿਸ ਸ਼ਾਹ ਜੇ ਮਾਰੀਏ ਬਦਾਂ ਤਾਈਂ, ਇਹ ਇੱਕ ਹੋਰ ਨਵੀਂ ਡਰਾਵੀ ਉਸ ਨੂੰ ਦੇ ਰਿਹਾ ਹੈ। ਇਹ ਵੀ ਉਹਨੂੰ ਸਮਝਾ ਰਿਹਾ ਹੈ ਕਿ ਵਾਰਿਸ ਸ਼ਾਹ ਜੇ ਮਾਰੀਏ ਬਦਾਂ ਤਾਈਂ, ਜ਼ੁੰਮੇ ਖੂਨ ਨਾ ਦੇਉਣੇ ਆਉਂਦੇ ਨਹੀਂ। ਇਹ ਹੁਣ ਆਖਰੀ ਬਹੁਤ ਵੱਡੀ ਡਰਾਵੀ ਉਸ ਨੂੰ ਦੇ ਰਿਹਾ। ਬਤੈਨੇ ਹੋਵੇ ਬਤੈਨੇ ਨਾ ਮਾਰ ਛੱਡਿਆ ਤੇ ਪਤਾ ਨਹੀਂ ਇਹਨਾਂ ਨੂੰ ਕੋਈ ਹਕੂਮਤ ਜਾਂ ਕੋਈ ਬਾਦਸ਼ਾਹ ਇਹਨਾਂ ਨੂੰ ਸਜ਼ਾ ਚ ਦੇਸੀ। ਇਹ ਗੱਲ ਭੁੱਲ ਜਾ, ਜਿਸ ਵੇ ਅਸਾਂ ਤੈਨੂੰ ਗੁਨਾਹਗਾਰ ਸਾਬਤ ਕਰਨਾ ਹੈ, ਅਸਾਂ ਜਿਸ ਵੇਲੇ ਤੈਨੂੰ ਬੁਰਾ ਸਾਬਤ ਕਰਨਾ ਹੈ, ਉਸ ਵੇਲੇ ਇਹਨਾਂ ਮਾਰ ਵੀ ਛੱਡਿਆ ਤੇ ਆਖਣਾ ਨਾ ਕਿ ਬੁਰਾ ਜਿਹੜਾ ਹੈ ਉਸ ਨੂੰ ਮਾਰਨੇ ਦਾ ਕੋਈ ਖੂਨ ਬਹਾ ਨਹੀਂ ਹੁੰਦਾ। ਜਿਹੜਾ ਮੁਆਸ਼ਰੇ ਵਾਸਤੇ ਖਰਾਬੀ ਦਾ ਬਹਿਸ ਹੋਵੇ ਉਹਨੂੰ ਮਾਰਨੇ ਦਾ ਕਿਹੜਾ ਹਰਜਾਨਾ ਹੁੰਦਾ ਹੈ, ਤੇ ਤੇਰਾ ਬਣਨਾ ਵੀ ਕੁਝ ਨਹੀਂ। ਇਹ ਹੁਣ ਉਹ ਕਾਜ਼ੀ ਉਸ ਨੂੰ ਆਖ ਰਿਹਾ, ਉਹਨੂੰ ਪਤਾ ਹੈ ਕਿ ਕਾਜ਼ੀ ਇਹ ਫਤਵਾ ਦੇ ਛੱਡਿਆ ਇਸ ਅਗਰ ਇੱਕ ਆਖ ਛੱਡਿਆ ਕਿ ਇਹ ਬੁਰੀ ਹੈ ਤੇ ਸਾਰਿਆਂ ਮੰਨ ਲੈਣਾ ਹੈ। ਇਹ ਹੁਣ ਆਖਰੀ ਡਰਾਵੀ ਉਸ ਨੂੰ ਦੇ ਰਿਹਾ, ਜੇ ਮੈਂ ਆਖ ਛੱਡਿਆ ਨਾ ਬਈ ਬੁਰੀ ਹੈ ਤੇ ਉਹਨਾਂ ਤੈਨੂੰ ਮਾਰ ਛੱਡਣਾ ਤੇ ਕਿਸੇ ਉਹਨਾਂ ਦਾ ਹੱਥ ਨਹੀਂ ਡਕਣਾ। ਸਾਰੇ ਇਹ ਆਖਣਾ ਕਾਜ਼ੀ ਸਾਹਿਬ ਆਖਿਆ ਚੂੰਕਿ ਇਹ ਗੁਨਾਹਗਾਰ ਹੈ, ਇਹ ਬੁਰੀ ਹੈ ਤੇ ਇਸ ਨੂੰ ਮਾਰਨਾ ਕੋਈ ਬੁਰਾ ਕੰਮ ਨਹੀਂ, ਇਹ ਬਦ ਹੈ, ਬਦ ਨੂੰ ਮਾਰਨੇ ਦਾ ਕੋਈ ਹਰਜਾਨਾ ਕੋਈ ਖੂਨ ਬਹਾ ਨਹੀਂ ਹੁੰਦਾ। ਕਾਜ਼ੀ ਦੀ ਇਹ ਗੱਲ ਸੁਣ ਕੇ ਤੇ ਹੀਰ ਕਾਜ਼ੀ ਨੱਖਦੀ ਏ ਕਿ ਪਵੇ ਹਤਿਆ ਕੌਮ ਉਹ ਨਸ਼ਟ ਹੋਵੇ, ਪਵੇ ਹਤਿਆ ਕੌਮ ਉਹ ਨਸ਼ਟ ਹੋਵੇ, ਧੀਆਂ ਮਾਰੀਆਂ ਖੂਨ ਗਵਾਹ ਮੀਆਂ। ਉਹ ਆਦੀਏ ਹਤਿਆ ਹੁੰਦਾ ਹੈ ਕਤਲ ਕਰ ਦੇਣਾ, ਕਿ ਜਿਹੜੀ ਕੌਮ ਕਤਲ ਕਰਨ ਤੇ ਆਮਾਦਾ ਹੋ ਜਾਵੇ ਤੇ ਕਤਲ ਕਰਕੇ ਇਹ ਸਮਝਦੀ ਹੋਵੇ ਕਿ ਸਾਨੂੰ ਪੁੱਛ ਪਕੜੀ ਕੋਈ ਨਹੀਂ ਹੋਣੀ, ਅਸੀਂ ਇਹ ਚੰਗਾ ਕੰਮ ਕੀਤਾ ਹੈ, ਉਹ ਨਸ਼ਟ ਹੁੰਦੀ ਏ, ਉਹ ਕੌਮ ਬਰਬਾਦ ਹੋ ਪੈਂਦੀ ਏ। ਕਿ ਜਿਹੜੀ ਖੂਨ ਕਰਕੇ ਸਮਝਦੀ ਏ ਕਿ ਮੈਂ ਤੇ ਚੰਗਾ ਕੰਮ ਕੀਤਾ, ਬੁਰਾ ਕੰਮ ਨਹੀਂ ਕੀਤਾ। ਧੀਆਂ ਮਾਰੀਆਂ ਖੂਨ ਗਵਾਹ ਮੀਆਂ, ਕਿ ਜਿਨ੍ਹਾਂ ਧੀਆਂ ਮਾਰੀਆਂ ਉਸ ਧੀ ਦਾ ਉਹ ਖੂਨ ਜਿਹੜਾ ਹੈ ਕਿਆਮਤ ਵਾਲੇ ਦਿਹਾੜੇ ਉਹਨਾਂ 'ਤੇ ਗਵਾਹ ਬਣੇਗਾ। ਉਹ ਖੂਨ ਬੋਲ ਕੇ ਦੱਸੇਗਾ ਕਿ ਇਹਨਾਂ ਦੀਨ ਬੇਗੁਨਾਹ ਕਤਲ ਕੀਤਾ ਹੈ। ਮੰਦਾ ਘਾਤ ਔਲਾਦ ਦੇ ਨਾਲ ਕਰਨਾ, ਮੰਦਾ ਘਾਤ ਔਲਾਦ ਦੇ ਨਾਲ ਕਰਨਾ, ਲਾ ਤਕਤਲੂ ਹੁਕਮ ਇਲਾ ਮੀਆਂ। ਹੀਰ ਹੁਣ ਉਸ ਨੂੰ ਦੱਸ ਰਹੀ ਹੈ ਕੁਰਾਨ ਦੀ ਗੱਲ ਕਿ ਧੀਆਂ ਨਾਲ ਜ਼ੁਲਮ ਕਰਨਾ ਭੈੜਾ ਕੰਮ ਹੈ ਤੇ ਰੱਬ ਇਹ ਹੁਕਮ ਦਿੱਤਾ ਹੈ ਕੁਰਾਨ ਵਿੱਚ। ਇਹ ਹੁਕਮ ਹੈ ਨੇ ਕਿ ਵਲਾ ਤਕਤਲੂ ਔਲਾਦਕੁਮ ਖਸ਼ੀਅਤ ਇਮਲਾਕਿਨ, ਕਿ ਅੱਲਾਹ ਪਾਕ ਇਹ ਹੁਕਮ ਦਿੰਦਾ ਹੈ ਕਿ ਔਲਾਦ ਨੂੰ ਕਦੀ ਵੀ ਭੁੱਖ ਤੇ ਅਫਲਾਸ ਦੇ ਡਰ ਤੋਂ ਕਤਲ ਨਾ ਕਰੋ। ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ, ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ, ਸਿਰ ਤਿਨਾਂ ਦੇ ਵੱਡਾ ਗੁਨਾਹ ਮੀਆਂ। ਕਿ ਜਿਨ੍ਹਾਂ ਧੀਆਂ ਮਾਰਿਆ ਕਿਆਮਤ ਵਾਲੇ ਦਿਹਾੜੇ ਉਹਨਾਂ 'ਤੇ ਬੜਾ ਵੱਡਾ ਗੁਨਾਹ ਹੋਣਾ ਹੈ। ਖੁਦਾ ਤਾਲਾ ਕੁਰਾਨ ਵਿੱਚ ਜਿੱਥੇ ਕਿਆਮਤ ਦਾ ਜ਼ਿਕਰ ਕਰਦਾ ਹੈ ਕਿ ਜਿੱਥੇ ਆਸਮਾਨ ਵੀ ਸਮੇਟ ਲਿਆ ਵੈਣਾ ਹੈ, ਪਹਾੜ ਰੇਜ਼ਾ ਰੇਜ਼ਾ ਹੋ ਵੈਣੇ, ਉੱਥੇ ਹੀ ਅੱਲਾਹ ਪਾਕ ਇਹ ਵੀ ਆਖਦਾ ਹੈ ਕਿ ਵਾਇਜ਼ਲ ਮਊਦਤ ਸੋਇਲਤ ਬੇਅਯ ਜ਼ੰਬਿਨ ਕੁਤਲਤ, ਕਿ ਜਿਹੜੀ ਉਹ ਜ਼ਿੰਦਾ ਗੱਡੀ ਗਈ ਧੀ ਏ ਉਸ ਨੂੰ ਕਿਆਮਤ ਵਾਲੇ ਦਿਹਾੜੇ ਸਾਹਮਣੇ ਖਿਲਾਰ ਕੇ ਉਸ ਵਾਲਦੈਨ ਦੇ ਉਹਨਾਂ ਮਾਪਿਆਂ ਦੇ ਉੱਥੇ ਇਹ ਅੱਲਾ ਨੇ ਪੁੱਛਣਾ ਹੈ, ਉਸ ਨੂੰ ਆਖਣਾ ਹੈ ਬੇਅਯ ਜ਼ੰਬਿਨ ਕੁਤਲਤ, ਕਿ ਕਿਹੜੇ ਗੁਨਾਹ ਵਿੱਚ ਇਸ ਨੂੰ ਤੁਸੀਂ ਕਤਲ ਕੀਤਾ। ਤੇ ਇਸ ਸਵਾਲ ਦੀ ਸ਼ਿੱਦਤ ਇਹ ਇਤਨੀ ਡਾਢੀ ਏ ਕਿ ਉਸ ਵੇਲੇ
ਅਗਲਾ ਜਿਹੜਾ ਕਤਲ ਕਰਨ ਵਾਲਾ ਹੈ ਉਹਦੇ ਮੂੰਹ 'ਚ ਤੇ ਗੱਲ ਹੀ ਨਹੀਂ ਹੋਣੀ, ਉਸ ਤੇ ਸ਼ਰਮ ਤੋਂ ਹੀ ਪਾਣੀ ਪਾਣੀ ਹੋ ਬਹਿਣਾ ਹੈ। ਅਤੇ ਉਹਨਾਂ ਵਾਸਤੇ ਇਹ ਵੱਡਾ ਗੁਨਾਹ ਉਹਨਾਂ ਦੇ ਜ਼ਿੰਮੇ ਲੱਗਣਾ ਹੈ ਕਿ ਤੁਸਾਂ ਧੀਆਂ ਮੇਰਾ ਹੁਕਮ ਆਈ ਕਿ ਧੀਆਂ ਨਹੀਂ ਮਾਰਨਾ, ਅਤੇ ਤੁਸਾਂ ਧੀਆਂ ਨਾ ਹੱਕ ਕਿਉਂ ਕਤਲ ਕੀਤਾ। ਮਿਲਣ ਖਾਣੀਆਂ ਤਿੰਨਾਂ ਪਹਾੜ ਕਰਕੇ, ਮਿਲਣ ਖਾਣੀਆਂ ਤਿੰਨਾਂ ਪਹਾੜ ਕਰਕੇ, ਜਿਵੇਂ ਮਾਰੀਆਂ ਜੇ ਤਿਵੇਂ ਖਾ ਮੀਆਂ। ਕਹੇ ਮਾਂ ਤੇ ਬਾਪ ਦੇ ਅਸਾਂ ਮੰਨੇ, ਇਹ ਰੱਖਦੀ ਹੈ ਕਿ ਕਹੇ ਮਾਂ ਤੇ ਬਾਪ ਦੇ ਅਸਾਂ ਮੰਨੇ, ਗੱਲ ਪਲੜਾ ਤੇ ਮੂੰਹ ਘਾ ਮੀਆਂ। ਬਈ ਮੈਂ ਤੇ ਮਾਂ ਪਿਓ ਦੀ ਹਰ ਗੱਲ ਮੰਨੀ ਹੈ, ਇੰਜ ਮੰਨੀ ਹੈ ਕਿ ਗੱਲ ਪਲੜਾ ਮੂੰਹ ਵਿੱਚ ਘਾ ਮੀਆਂ, ਕਿ ਇਹ ਉਹੀ ਜਿਹੜੀ ਉਹ ਇਜਜ਼ ਔਰ ਇਨਕਸਾਰੀ ਦੀ ਹਾਲਤ ਕਿ ਇਨਸਾਨ ਉਹ ਜਾਨਵਰ ਵਾਲ ਬਣ ਕੇ ਤੇ ਗਲ ਵਿੱਚ ਰੱਸੀ ਪਾ ਕੇ ਪਟਕਾ ਪਾ ਕੇ ਮੂੰਹ ਵਿੱਚ ਘਾਹ ਪਾ ਕੇ ਪੇਸ਼ ਹੁੰਦਾ ਹੈ ਕਿ ਤੂੰ ਇੰਜ ਦਾ ਮਤਲਬ ਇਹ ਹੁੰਦਾ ਕਿ ਮੈਂ ਤੇਰਾ ਜਾਨਵਰ ਹਾਂ, ਮੈਂ ਤੇਰੀ ਮੱਝ ਗਾਂ, ਤੂੰ ਮੇਰਾ ਮਾਲਕ ਹੈ, ਜਿਵੇਂ ਦਿਲ ਕਰ ਲੈ। ਇਨਕਸਾਰੀ ਕਿ ਮੈਂ ਇੰਜ ਇਨਕਸਾਰੀ ਮਾਂ ਪਿਓ ਅੱਗੇ ਕੀਤੀ ਹੈ। ਇੱਕ ਚਾਕ ਦੀ ਗੱਲ ਨਾ ਕਰੋ ਮੂਲੇ, ਇੱਕ ਚਾਕ ਦੀ ਗੱਲ ਨਾ ਕਰੋ ਮੂਲੇ, ਉਹਦਾ ਹੀਰ ਦੇ ਨਾਲ ਨਿਭਾ ਮੀਆਂ। ਕਿ ਬਸ ਇੱਕ ਚਾਕ ਦੀ ਮੈਂ ਆਖਦੀ ਹਾਂ ਕਿ ਗੱਲ ਨਾ ਕਰੋ, ਰਾਂਝੇ ਦੀ ਬਸ ਗੱਲ ਨਾ ਕਰੋ, ਹੋਰ ਤੇ ਮੈਂ ਕੋਈ ਹੁਕਮ ਅਦੂਲੀ ਅਜ ਤੱਕ ਕੀਤੀ ਹੀ ਨਹੀਂ, ਕਿਉਂਕਿ ਉਹਦੇ ਨਾਲ ਮੇਰਾ ਨਿਭਾਅ ਹੈ, ਅਜ਼ਲ ਦੇ ਰੋਜ਼ ਦਾ ਮੇਰਾ ਉਹਦੇ ਨਾਲ ਕੌਲ ਹੈ। ਜੇਕਰ ਖੁਸ਼ੀ ਜਹਾਨ ਦੀ ਚਾਹੁੰਦੇ ਹੋ, ਦਿਓ ਰਾਂਝੇ ਨੂੰ ਹੀਰ ਵਿਆਹ ਮੀਆਂ। ਬਈ ਜੇ ਖੁਸ਼ ਹੋਣਾ ਚਾਹੁੰਦੇ ਹੋ ਤਾਂ ਹੀਰ ਉਹਦੇ ਹਵਾਲੇ ਕਰੋ। ਅੱਲਾ ਅੱਲਾ ਤੇ ਖੈਰ ਸੱਲਾ, ਤੁਸੀਂ ਵੀ ਖੁਸ਼ ਤੇ ਅਸੀਂ ਵੀ ਖੁਸ਼। ਅਸਾਂ ਇਸ਼ਕ ਦੇ ਮਾਮਲੇ ਚੁੱਕ ਲੈ, ਅਸਾਂ ਇਸ਼ਕ ਦੇ ਮਾਮਲੇ ਚੁੱਕ ਲੈ, ਰੱਬ ਚਾਹੇ ਤੇ ਤੋੜ ਨਿਭਾ ਮੀਆਂ। ਬਈ ਅਸਾਂ ਇਹ ਜਿਹੜਾ ਇੱਕ ਦੂਜੀ ਨਾਲ ਕੌਲ ਇਕਰਾਰ ਕੀਤਾ, ਇਹ ਮਾਮਲਾ ਅਸਾਂ ਸਿਰ ਤੇ ਚਾਹ ਲਿਆ, ਜੇ ਹੁਣ ਖੁਦਾ ਚਾਹਿਆ ਤੇ ਅਸਾਂ ਤੋੜ ਵੀ ਨਿਭਾ ਲੈਣਾ ਹੈ। ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨਹੀਂ, ਔਖਾ ਇਸ਼ਕ ਦੇ ਚੱਲਣਾ ਰਾਹ ਮੀਆਂ। ਇਹ ਐਡਾ ਸੌਖਾ ਵੀ ਕੰਮ ਨਹੀਂ ਜਿਹੜੇ ਪਿੰਡੇ ਅਸੀਂ ਪਏ ਹਾਂ, ਮੂੰਹ ਨਾਲ ਗੱਲਾਂ ਕਰਨ ਤੇ ਸੌਖੀਆਂ ਹੁੰਦੀਆਂ। ਵਾਰਿਸ ਸ਼ਾਹ ਰੱਬ ਜ਼ੌਕ ਤੇ ਸ਼ੌਕ ਦੇਵੇ, ਵਾਰਿਸ ਸ਼ਾਹ ਰੱਬ ਜ਼ੌਕ ਤੇ ਸ਼ੌਕ ਦੇਵੇ, ਜੀ ਹੀਰ ਨੂੰ ਚਾਕ ਦੀ ਚਾਹ ਮੀਆਂ। ਕਿ ਇੱਥੇ ਆ ਕੇ ਵਾਰਿਸ ਸ਼ਾਹ ਹੁਣ ਆਪਣੇ ਵਾਸਤੇ ਦੁਆ ਪਿਆ ਮੰਗਦਾ ਹੈ ਕਿ ਰੱਬ ਸੋਹਣਾ ਇਹੋ ਜਿਹਾ ਜ਼ੌਕ ਤੇ ਸ਼ੌਕ ਦੇਵੇ ਨਾ, ਜਿਵੇਂ ਹੀਰ ਨੂੰ ਚਾਕ ਦਾ ਜ਼ੌਕ ਹੈ, ਜਿਵੇਂ ਹੀਰ ਨੂੰ ਚਾਕ ਨਾਲ ਇਸ਼ਕ ਹੈ, ਰੱਬ ਦੇਵੇ ਤੇ ਇੰਜ ਦਾ ਇਸ਼ਕ ਹੀ ਦੇਵੇ। ਹੁਣ ਹੀਰ ਦੀ ਮਾਂ ਮਲਕੀ ਆਖਦੀ ਹੈ ਕਿ ਹੀਰੇ ਮਿਹਣਾ ਲੋਕ ਸ਼ਰੀਕ ਦਿੰਦੇ, ਹੀਰੇ ਮਿਹਣਾ ਲੋਕ ਸ਼ਰੀਕ ਦਿੰਦੇ, ਤੇਰਾ ਵੇਖ ਕੇ ਮੰਦੜਾ ਰਾਹ ਦਿਆ। ਕਿ ਮੇਰੀ ਧੀ ਤੇਰੇ ਭੈੜੇ ਚਾਲੇ ਵੇਖ ਕੇ ਸਨ ਸਾਰੇ ਲੋਕ ਤੇ ਸਾਰੇ ਸ਼ਰੀਕ ਮਿਹਣੇ ਦਿੰਦੇ ਨੇ। ਕੇਲੇ ਮੁੱਢ ਕਰੇਰ ਦਾ ਵਾਸ ਹੋਇਆ, ਕੇਲੇ ਮੁੱਢ ਕਰੇਰ ਦਾ ਵਾਸ ਹੋਇਆ, ਮੈਨੂੰ ਸਾੜਿਆ ਇਸ ਦੇ ਵਾਹ ਧੀਆ। ਇਹ ਹੁਣ ਕਾਜ਼ੀ ਵੀ ਨਾਲ ਗੱਲ ਪਈ ਕਰਦੀ, ਕਾਜ਼ੀ ਵੀ ਉੱਥੇ ਹੀ ਖੜਾ, ਤੇ ਉਸ ਨੂੰ ਉਹਨਾਂ ਦੀ ਹੈ ਕਿ ਬਦਕਿਸਮਤੀ ਸਾਡੀ ਕਿ ਕੇਲੇ ਮੁੱਢ, ਕੇਲਾ ਤੇ ਇੱਕ ਮਿੱਠਾ ਫਲ ਹੈ ਤੇ ਕਰੇਰ ਇੱਕ ਕੌੜਾ ਬੂਟਾ ਹੈ, ਕੌੜਾ ਦਰਖਤ ਹੈ, ਕਿ ਕੇਲੇ ਦੇ ਮੁੱਢਾਂ ਵਿੱਚ ਕਰੇਰ ਜੰਮ ਪਿਆ ਹੈ। ਬਈ ਅਸੀਂ ਤੇ ਬੜੇ ਸ਼ਰੀਫ ਲੋਕ ਆਸੇ, ਬੜੇ ਚੰਗੇ ਨੇਕ ਲੋਕ ਆਸੇ, ਤੇ ਸਾਡੇ ਘਰ ਇਹ ਜੰਮ ਪਈ ਇੰਜ ਜਿਵੇਂ ਕੇਲੇ ਦੇ ਮੁੱਢਾਂ ਵਿੱਚ ਕਰੇਰ ਜੰਮ ਪਿਆ। ਤੇ ਮੈਂ ਇਸ ਦੇ ਵਾਹ ਵਾਹ ਹੁੰਦਾ ਉਹਦੀ ਹਾਲਤ, ਕਿ ਇਹਦੀ ਹਾਲਤ ਜਿਹੜੀ ਹੈ ਮੈਂ ਤੇ ਸਾੜ ਕੇ ਰੱਖ ਦਿੱਤਾ ਹੈ। ਬੈਠੀ ਰਾਤ ਦਿਨ ਕੁਤੜੇ ਵਾਂਗ ਭੌਂਕੇ, ਬੈਠੀ ਰਾਤ ਦਿਨ ਕੁਤੜੇ ਵਾਂਗ ਭੌਂਕੇ, ਮੂੰਹ ਮੰਦੜਾ ਤੁਧ ਸਿਆ ਧੀਆ। ਹੁਣ ਉਹਦੇ ਨਾਲ ਮੁਖਾਤਬ ਹੁੰਦੀ ਹੈ ਕਿ ਸਾਰਾ ਦਿਨ ਬਹਿ ਕੇ ਕੁੱਤੇ ਅਰਸਾਨੀ ਭੌਂਕਦੀ ਰਹਿੰਦੀ ਹੈ। ਸਿਆ ਮੂੰਹ ਸਿਆ ਤੂੰ ਮੂੰਹ ਕਾਲਾ ਤੇਰਾ, ਮੂੰਹ ਕਾਲਾ ਤੇਰਾ, ਭੈੜਾ ਮੂੰਹ, ਕਾਲਾ ਮੂੰਹ ਤੇਰਾ, ਤੂੰ ਸਾਨੀ ਭੌਂਕਦੀ ਰਹਿੰਦੀ ਹੈ। ਕੁਰਬਾਨ ਕਰਦੀ ਉਹਦੇ ਨਾਮ ਉੱਤੋਂ, ਕੁਰਬਾਨ ਕਰਦੀ ਉਹਦੇ ਨਾਮ ਉੱਤੋਂ, ਕੁਲ ਖੇਸ਼ ਕਬੀਲੜਾ ਜਾ ਧੀਆ। ਜਾ ਹੁੰਦਾ ਹੈ ਇੱਜ਼ਤ, ਜਾਹੋ ਜਲਾਲ ਜਿਹੜਾ ਆਖਦੇ ਨੇ, ਜਾ ਸ਼ਾਨ, ਕਿ ਆਪਣਾ ਸਾਰਾ ਕਬੀਲਾ, ਆਪਣੀ ਇੱਜ਼ਤ, ਆਪਣੀਆਂ ਸ਼ਾਨਾਂ, ਹਰ ਸ਼ੈ ਤੂੰ ਉਹਦੇ ਨਾਂ ਤੋਂ ਕੁਰਬਾਨ ਕਰਦੀ ਹੈ। ਸਾਨੂੰ ਮਿਹਣੇ ਲੋਕ ਸ਼ਰੀਕ ਦਿੰਦੇ, ਵੇਖ ਤੁਧ ਦਾ ਮੰਦੜਾ ਰਾਹ ਧੀਆ, ਮੈਂ ਤਾਂ ਬੋਲ ਨਾ ਸਕਦੀ ਨਾਲ ਤੇਰੇ, ਲੋਈ ਸ਼ਰਮ ਦੀ ਲਈਏ ਲਾ ਧੀਆ। ਕਿ ਤੂੰ ਤੇ ਸ਼ਰਮ ਦੀ ਚਾਦਰ ਆਪਣੇ ਮੂੰਹ ਤੋਂ ਲਾ ਲਈਏ, ਮੈਂ ਤੇ ਹੁਣ ਤੇਰੇ ਨਾਲ ਗੱਲ ਵੀ ਨਹੀਂ ਕਰ ਸਕਦੀ। ਇੱਕ ਚਾਕ ਦਾ ਰਾਤ ਦਿਨ ਜ਼ਿਕਰ ਰੱਖੇ, ਇੱਕ ਚਾਕ ਦਾ ਰਾਤ ਦਿਨ ਜ਼ਿਕਰ ਰੱਖੇ, ਮੰਗੇ ਰੱਬ ਤੋਂ ਸੰਝ ਸਭਾ ਦਿਆ। ਸੰਝ ਨਿਮਾਸ਼ਾ ਸ਼ਾਮ, ਕਿ ਸੁਬਹ ਸ਼ਾਮ ਤੂੰ ਬਸ ਉਹਨੀ ਮੰਗਦੀ ਰਹਿੰਦੀ ਹੈ। ਕਹੇ ਦਿਲ ਨਾ ਮੁੜਨ ਅਨਮੋੜ ਹਰਗਿਜ਼,
ਭਾਵੇਂ ਨਦੀ ਗਤੋ ਭਾਵੇਂ ਚਾਹ ਦੀਆ। ਬਈ ਇਹ ਹੁਣ ਮੈਂ ਤੇ ਇਹੀ ਸੁਣਦੀ ਪਈ ਹਾਂ, ਸਾਰੇ ਵੀ ਇਹ ਯਾਦ ਨੇ ਬਾ ਅਨਮੋੜ ਜਿਹੜੇ ਹੁੰਦੇ ਨੇ ਜਿੰਨਾ ਮੁੜਨਾ ਹੀ ਨਹੀਂ ਹੁੰਦਾ। ਅਨਮੋੜ ਦਿਲ ਕਦੀ ਨਹੀਂ ਮੁੜੇ, ਭਾਵੇਂ ਉਹਨਾਂ ਨਦੀ ਵਿੱਚ ਸੱਟੋ ਤੇ ਭਾਵੇਂ ਚਾਹ ਦੀਆ। ਚਾਹ ਦੇ ਨੇ ਖੂਨ ਕਿ ਉਹਨਾਂ ਨੂੰ ਭਾਵੇਂ ਖੂਹ ਵਿੱਚ ਸੱਟ ਦਿਓ, ਭਾਵੇਂ ਦਰਿਆ 'ਚ ਰੋੜ ਦਿਓ, ਜਿੰਨਾ ਨਹੀਂ ਮੁੜਨਾ ਨਾ ਉਹਨਾਂ ਨਹੀਂ ਮੁੜਨਾ। ਮੂੰਹੋਂ ਬੋਲ ਤ੍ਰਿਖੜੇ ਬੋਲ ਕੇ ਤੇ ਕੀਤਾ ਮਾਪਿਆਂ ਦਾ ਨੱਕ ਸਾਹ ਦੀਆ। ਤ੍ਰਿਖੜੇ ਬੋਲ ਤੇਜ਼ ਸ਼ੋਖ ਗੱਲਾਂ, ਤੇਜ਼ ਕਰਾਰੀਆਂ ਗੱਲਾਂ ਕਿ ਮੂੰਹਾਂ ਵਿੱਚੋਂ ਬੇਅਦਬੀ ਵਾਲੀਆਂ ਗੱਲਾਂ ਕਰ ਕਰਕੇ ਤੂੰ ਮਾਪਿਆਂ ਦਾ ਨੱਕ ਸਾਹ ਕਰ ਦਿੱਤਾ। ਯਾਨੀ ਜਿਵੇਂ ਇੱਕ ਮਕੂਲਾ ਹੈ ਨਾ ਕਿ ਉਰਦੂ ਵਿੱਚ ਹੁੰਦਾ ਕਿ ਨਾਕ ਮੇਂ ਦਮ ਕਰ ਰੱਖਾ ਹੈ, ਤੂੰ ਸਾਡੇ ਨੱਕ ਵਿੱਚ ਸਾਹ ਕਰ ਦਿੱਤਾ, ਨੱਕ ਵਿੱਚ ਦਮ ਕਰਕੇ ਰੱਖ ਦਿੱਤਾ ਹੈ। ਵਾਰਿਸ ਸ਼ਾਹ ਤੋਂ ਪੁੱਛ ਲੈ ਦੁੱਖ ਸਾਡੇ, ਵਾਰਿਸ ਸ਼ਾਹ ਤੋਂ ਪੁੱਛ ਲੈ ਦੁੱਖ ਸਾਡੇ, ਬਾਜ ਰੱਬ ਦੇ ਨਹੀਂ ਪਨਾਹ ਦਿਆ। ਬਈ ਤੂੰ ਵਾਰਿਸ ਸ਼ਾਹ ਤੋਂ ਪੁੱਛ ਲੈ ਅਸੀਂ ਕਿਹੜੇ ਔਖੇ ਹਾਂ ਲੋਕਾਂ ਦੇ ਤਾਣਿਆਂ ਮਿਹਣਿਆਂ ਤੋਂ, ਕਿਹੜੇ ਅਸੀਂ ਤੰਗ ਆਏ ਹੋਏ ਹਾਂ। ਸਾਨੂੰ ਤੇ ਹੁਣ ਰੱਬ ਤੋਂ ਬਿਨਾਂ ਹੋਰ ਕੋਈ ਪਨਾਹ ਦਿਸਦੀ ਨਹੀਂ, ਤੇਰੇ ਵਾਲੀ ਤਾਂ ਗੱਲ ਹੀ ਕੋਈ ਨਹੀਂ। ਸਾਰੀਆਂ ਵਾਹੀਂ ਲਾ ਲਈਆਂ, ਕਾਜ਼ੀ ਵੀ ਬੁਲਾਇਆ, ਪਿਓ ਤੇਰੇ ਵੀ ਸਮਝਾਇਆ, ਮੈਂ ਵੀ ਸਮਝਾਇਆ, ਸਾਡੀ ਗੱਲ ਤਾਂ ਤੂੰ ਮੰਨਦੀ ਕੋਈ ਨਹੀਂ। ਤੇ ਹੁਣ ਜੇ ਤੈਨੂੰ ਯਕੀਨ ਨਹੀਂ ਹੁੰਦਾ ਨਾ ਬਸ ਕਿਹੜੇ ਤੰਗ ਤੇ ਕਿਹੜੇ ਔਖੇ ਆ, ਜਾ ਵਾਰਿਸ ਸ਼ਾਹ ਤੋਂ ਪੁੱਛ ਲੈ। ਜਿਉਂਦੇ ਰਹੋ, ਵਸਦੇ ਰਹੋ, ਇਜਾਜ਼ਤ ਦਿਓ, ਰੱਬ ਰਾਖਾ।